ਪੰਜਾਬ ਦੇ ਦੋ ਅਹਿਮ ਅਹੁਦਿਆਂ ਦੇ ਨਾਲ ਜੁੜੀ ਖਬਰ ਤੋਂ ਮੁੱਖ ਮੰਤਰੀ ਤੇ ਰਾਜਪਾਲ ਗਵਰਨਰ ਤੇ ਮਾਨ ਸਾਹਿਬ ਦੇ ਵਿੱਚ ਇੱਕ ਵਾਰ ਫਿਰ ਸੀਐਮ ਮਾਨ ਦੇ ਵਿੱਚ ਫਿਰ ਖੜਕ ਗਈ ਹੈ ਜੀ। ਹਾਂਜੀ ਪ੍ਰਵੀਨ ਜੀ, ਵੈਸੇ ਨਾ ਇਹ ਗੱਲ ਇਹ ਹੈ ਕਿ ਇਹ ਇੱਕ ਤਰੀਕਾ ਏਦਾਂ ਹੀ ਚੱਲਦਾ ਰਹਿਣਾ, ਇਹ ਰੁਕਣ ਵਾਲਾ ਹੈ ਨਹੀਂਗਾ, ਲਗਾਤਾਰ ਵੱਧਦਾ ਜਾ ਰਿਹਾ। ਤੁਹਾਨੂੰ ਵੀ ਪਤਾ ਜੀ ਕਿ ਉਹ ਜਿੱਦਾਂ ਮਤਲਬ ਆਪਣੇ ਨਹੀਂ ਹੁੰਦਾ ਸੀਗਾ ਕਿ ਬੱਚੇ ਮੰਨ ਲਓ ਫਤਿਹ ਕਰੋ ਲੜ ਪੈਂਦੇ ਸੀਗੇ, ਤਾਂ ਮਾਫ ਕਰਨਾ ਵੈਸੇ ਇਹਨਾਂ ਦੇ ਅਹੁਦਿਆਂ ਦੇ ਹਿਸਾਬ ਨਾਲ ਨਹੀਂ ਕਰ ਰਹੇ ਮੈਂ, ਜਿਹੜੇ ਹਿਸਾਬ ਨਾਲ ਨੇਚਰ ਉਸ ਹਿਸਾਬ ਨਾਲ ਗੱਲ ਕਰ ਰਿਹਾ ਕਿ ਬੱਚੇ ਲੜ ਪੈਂਦੇ ਸੀਗੇ, 4 ਦਿਨਾਂ ਬਾਅਦ ਕਿਤੇ ਉਹ ਇਕੱਠੇ ਹੁੰਦੇ ਦੁਬਾਰੇ ਲੜ ਪੈਂਦੇ ਸੀ, ਫਿਰ ਉਹ ਪੁਰਾਣੀ ਗੱਲ ਯਾਦ ਕਰ ਲੈਂਦੇ ਸੀ ਕਿ ਉਹਦੇ ਮੈਂ ਤੈਨੂੰ ਘੇਰਿਆ ਸੀ, ਅੱਜ ਮੈਂ ਘੇਰੂੰਗਾ। ਉਹੀ ਹਾਲ ਇੱਥੇ ਹੋਇਆ ਪਿਆ। ਹੁਣ ਮਸਲਾ ਤੁਹਾਨੂੰ ਵੀ ਪਤਾ ਕਿ ਇਸ ਤੋਂ ਪਹਿਲਾਂ ਵੀ ਰਾਜਪਾਲ ਸਾਹਿਬ ਆ ਜਿਹੜੇ ਉਹ ਵੀ ਪੱਤਰ ਕੱਢ ਦਿੰਦੇ ਨੇ, ਤੇ ਉਧਰੋਂ ਸਾਡੇ ਸੀਐਮ ਸਾਹਿਬ ਵੀ ਆ, ਤੇ ਦੋਨੋਂ ਹੀ ਮੈਨੂੰ ਲੱਗਦਾ ਕੋਈ ਨਾ ਕੋਈ ਪਲੇਟਫਾਰਮ ਆ ਜਿਹੜਾ ਮੀਡੀਆ ਥਰੂ ਆ ਜਾਂਦਾ ਪੱਤਰ ਬਾਹਰ, ਕੋਈ ਨਾ ਕੋਈ ਟਵੀਟ ਕਰ ਦਿੰਦਾ ਜੀ। ਤਾਂ ਹੁਣ ਕੀ ਹੈ ਕਿ ਰੌਲਾ ਜਿਹੜਾ ਪਿੱਛੇ ਪਿਆ ਸੀ, ਤੁਹਾਨੂੰ ਪਤਾ ਕਿ ਉਸ ਵੇਲੇ ਰੌਲਾ ਪਿਆ ਸੀ ਜਦੋਂ ਕਿ ਸਿੰਗਾਪੁਰ ਭੇਜੇ ਸੀਗੇ ਸਾਡੇ ਟੀਚਰ ਭੇਜੇ ਸੀਗੇ, ਉਹਦਾ ਰੌਲਾ ਪਿਆ ਸੀਗਾ। ਤਾਂ ਉਹਦੇ ਵਿੱਚ ਰਾਜਪਾਲ ਨੇ ਪੁੱਛ ਲਿਆ ਸੀਗਾ, ਕਹਿੰਦੇ ਕਿ ਬਈ ਟ੍ਰੇਨਿੰਗ ਵਾਸਤੇ ਜਿਹੜੇ ਸਿੰਗਾਪੁਰ ਤੁਸੀਂ ਭੇਜੇ ਨੇ ਤਾਂ ਉਹ ਵੀ ਦੱਸੋ ਜਰਾ ਕਿ ਬਈ ਕਿਹੜੇ ਹਿਸਾਬ ਕਿਤਾਬ ਨਾਲ ਉਹਨਾਂ ਦੀ ਜਿਹੜੀ ਕੀ ਪ੍ਰਕਿਰਿਆ ਰਹੀ ਹੈ, ਕਿਵੇਂ ਰਿਹਾ। ਉਸ ਤੋਂ ਬਾਅਦ ਮਾਨ ਸਾਹਿਬ ਦਾ ਜਵਾਬ ਸੀਗਾ, ਮਾਨ ਸਾਹਿਬ ਨੇ ਟਵੀਟ ਕਰਤਾ ਸੀ, ਕਹਿੰਦੇ ਕਿ ਜੀ ਮੈਂ ਮੋਟਾ ਦੱਸ ਦਿੰਦਾ, ਵੈਸੇ ਉਹ ਗੱਲ ਕਿਉਂਕਿ ਰਿਪੀਟ ਹੋ ਜਾਏਗੀ। ਕਹਿੰਦੇ ਕਿ ਜੀ ਮੇਰੀ ਸਰਕਾਰ ਜਾਂ ਅਸੀਂ 3 ਕਰੋੜ ਪੰਜਾਬੀਆਂ ਨੂੰ ਜਵਾਬਦੇ ਆ, ਤੁਹਾਨੂੰ ਅਸੀਂ ਕੋਈ ਜਵਾਬਦੇ ਨਹੀਂ ਆ। ਤਾਂ ਨਾਲ ਦੀ ਨਾਲ ਉਹਨਾਂ ਨੇ ਫਿਰ ਦੂਜੇ ਪਾਸੇ ਪੁੱਛ ਲਿਆ ਸੀਗਾ ਮਾਨ ਸਾਹਿਬ ਕਿ ਬਈ ਗਵਰਨਰ ਕਿਵੇਂ ਲੱਗਦੇ, ਸਾਨੂੰ ਪਤਾ, ਜਾਂ ਕਹਿ ਲਓ ਕਿ ਕੀ ਕਹਾਣੀ ਆ। ਹੁਣ ਕੀ ਹੋਇਆ ਕਿ ਹੁਣ ਕਹਾਣੀ ਇੱਥੇ ਆ ਕੇ ਖੜ ਗਈ ਕਿ ਇਹਨਾਂ ਨੇ ਬਜਟ ਸੈਸ਼ਨ ਆ ਜਿਹੜਾ ਉਹ ਸ਼ੁਰੂ ਕਰਨਾ, ਤਾਂ ਉਹਦੇ ਲਈ ਪ੍ਰਵਾਨਗੀ ਲੈਣੀ ਸੀਗੀ ਗਵਰਨਰ ਸਾਹਿਬ ਨੂੰ। ਉਹਨਾਂ ਨੇ ਪੱਤਰ ਭੇਜਿਆ, ਸੀਐਮ ਸਾਹਿਬ ਨੇ ਪੱਤਰ ਲਿਖਿਆ, ਤਾਂ ਪੱਤਰ ਲਿਖ ਕੇ ਕਹਿੰਦੇ ਕਿ ਵੀ ਜੀ ਪ੍ਰਵਾਨਗੀ ਦਿਓ, ਬਈ ਬਜਟ ਸੈਸ਼ਨ ਹੈ ਜਿਹੜਾ ਉਹ ਆ ਰਿਹਾ ਹੈਗਾ। ਹੁਣ ਉਹਨਾਂ ਨੇ ਮਨਜ਼ੂਰੀ ਨਹੀਂ ਦਿੱਤੀ, ਅਦਰਵਾਈਜ਼ ਹੁੰਦਾ ਸੀਗਾ ਕਿ ਉਹ ਚਲੋ ਪਰਮਿਸ਼ਨ ਦੇ ਦਿੰਦੇ ਸੀਗੇ ਤੇ ਅਗਲੀ ਕਾਰਵਾਈ ਜਿਹੜੀ ਸ਼ੁਰੂ ਹੋ ਜਾਂਦੀ ਸੀਗੀ। ਹੁਣ ਉਹ ਕਹਿੰਦੇ ਕਿ ਜਿਹੜੇ ਰਾਜਪਾਲ ਸਾਹਿਬ ਨੇਗੇ ਤਾਂ ਗਵਰਨਰ ਜੀ ਉਹ ਕਹਿੰਦੇ ਕਿ ਜੀ ਜਿਹੜਾ ਤੁਹਾਡਾ ਪਹਿਲਾਂ ਇਹ ਪੱਤਰ ਆਇਆ ਸੀਗਾ, ਭਾਵ ਕਿ ਜਿਹੜਾ ਮੇਰੇ ਖਿਆਲ ਨਾਲ 13-14 ਫਰਵਰੀ ਦੇ ਆਸ-ਪਾਸ ਸੀਗਾ ਇਹ, ਤਾਂ ਉਹਦੇ ਵਿੱਚ ਕਹਿੰਦੇ ਕਿ ਤੁਸੀਂ ਜਿਹੜਾ ਤੁਹਾਡੀ ਭਾਸ਼ਾ ਸੀਗੀ ਉਹ ਠੀਕ ਨਹੀਂ ਲੱਗੀ ਕਹਿੰਦੇ ਮੈਨੂੰ, ਤੇ ਨਾ ਹੀ ਕਹਿੰਦੇ ਕਿ ਜਵਾਬ ਜਿਹੜਾ ਉਹ ਕਹਿੰਦੇ ਕਿ ਮੈਨੂੰ ਵਾਜਬ ਲੱਗਿਆ, ਤੇ ਉਹਦੇ ਵਿੱਚ ਜਿਹੜਾ ਇਹ ਚੀਜ਼ਾਂ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਕਹਿੰਦੇ ਕਿ ਅਪਮਾਨਜਨਕ ਲੱਗਿਆ, ਮੈਨੂੰ ਠੇਸ ਪਹੁੰਚੀ ਆ। ਤਾਂ ਹੁਣ ਕਹਿੰਦੇ ਕਿ ਬਈ ਮੈਂ ਲੀਗਲੀ ਰਾਏ ਲੈ ਕੇ ਫਿਰ ਉਸ ਤੋਂ ਬਾਅਦ ਹੀ ਜਿਹੜਾ ਇਹਦਾ ਜਵਾਬ ਦੇਵਾਂਗਾ, ਅਦਰਵਾਈਜ਼ ਜਵਾਬ ਨਹੀਂ ਦੇਵਾਂਗਾ। ਤਾਂ ਹੁਣ ਇਹਦੇ ਤੇ ਲੀਗਲੀ ਰਾਏ ਤੇ ਕਿੰਨਾ ਟਾਈਮ ਲੱਗ ਜਾਂਦਾ ਇਹ ਪਤਾ ਨਹੀਂ ਹੈ, ਜਾਂ ਕਦੋਂ ਤੱਕ ਜਵਾਬ ਦਿੰਦੇ ਆ ਪਤਾ ਨਹੀਂ ਹੈ, ਤੇ ਫਿਰ ਉਸ ਇਹਦਾ ਪਤਾ ਨਹੀਂ ਹੈ। ਦੂਜੇ ਪਾਸੇ ਤੋਂ ਫਿਰ ਇਸ ਗੱਲ ਦਾ ਵੀ ਪਤਾ ਨਹੀਂ ਹੈ ਕਿ ਬਈ ਬਜਟ ਸੈਸ਼ਨ ਆ ਜਿਹੜਾ ਪ੍ਰਵਾਨਗੀ ਤੋਂ ਬਿਨਾਂ ਕਰ ਲੈਣਗੇ ਕਿ ਨਹੀਂ ਕਰ ਲੈਣਗੇ। ਕਿਉਂਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ, ਕੇਸੀ ਰਾਓ ਨੇ ਕਰਨਾਟਕਾ ਦੇ ਵਿੱਚ ਉੱਥੇ ਵੀ ਇਹੀ ਰੌਲਾ ਪਿਆ ਸੀਗਾ, ਪਿਛਲੇ ਸਾਲ ਦੀ ਗੱਲ ਹੀ ਹੈ, ਪਿਛਲੇ ਸਾਲ ਵੀ ਉੱਥੇ ਕਹਿਤਾ ਸੀ ਉਹਨਾਂ ਨੇ ਪਹਿਲਾਂ ਕਿ ਬਈ ਅਸੀਂ ਬਜਟ ਸੈਸ਼ਨ ਆ ਜਿਹੜਾ ਗਵਰਨਰ ਦੀ ਪਰਮਿਸ਼ਨ ਤੋਂ ਬਿਨਾਂ ਸ਼ੁਰੂ ਕਰ ਲਾਂਗੇ, ਪ੍ਰਵਾਨਗੀ ਤੋਂ ਬਿਨਾਂ ਕਰ ਲਾਂਗੇ। ਤਾਂ ਹੁਣ ਇੱਥੇ ਵੀ ਕਿਤੇ ਕੱਲ ਨੂੰ ਇਹ ਨਾ ਸਥਿਤੀ ਬਣ ਜੇ। ਚਲੋ ਇਹੋ ਜਿਹੇ ਮਸਲਿਆਂ ਦੇ ਉੱਤੇ ਆ ਕੇ ਕਿਤੇ ਨਾ ਕਿਤੇ ਠੀਕ ਹੈ ਕਿ ਚਲੋ ਸਰਕਾਰ ਆਪਣਾ ਸਟੈਂਡ ਕਰੇਗੀ, ਉਧਰੋਂ ਗਵਰਨਰ ਆਪਣਾ ਸਟੈਂਡ ਲਏਗਾ, ਦੋਨੇ ਤਰਫਾਂ ਦੇ ਉੱਤੋਂ ਲੋਕਾਂ ਨੇ, ਤੁਹਾਨੂੰ ਵੀ ਪਤਾ ਕਿ ਲੋਕਾਂ ਨੇ ਆਖਣਾ ਕਿ ਬਈ ਠੀਕ ਹੈ ਕਿ ਅਸੀਂ ਪੰਜਾਬ ਆ ਜਿਹੜਾ ਉਹ ਪੰਜਾਬੀਆਂ ਦੇ ਨਾਲ ਆ, ਜਾਂ ਬਹੁਤ ਸਾਰੇ ਲੋਕਾਂ ਨੇ ਕਹਿਣਾ ਕਿ ਬਈ ਅਸੀਂ ਮਾਨ ਸਾਹਿਬ ਦੇ ਨਾਲ ਆ, ਮੁੱਖ ਮੰਤਰੀ ਦੇ ਨਾਲ ਆ, ਜਾਂ ਸਰਕਾਰ ਦੇ ਨਾਲ ਆ। ਹੋ ਸਕਦਾ ਕੁਝ ਮੁੱਕ ਜਾ ਉਹਨਾਂ ਦੇ ਸਿਆਸੀ ਵਿਰੋਧੀ ਆਖਣ ਕਿ ਜੇ ਅਸੀਂ ਗਵਰਨਰ ਦੇ ਨਾਲ ਆ, ਗਵਰਨਰ ਵੀ ਸੰਵਿਧਾਨਿਕ ਅਹੁਦੇ ਦੇ ਉੱਤੇ ਬੈਠਾ ਹੋਇਆ, ਇਹ ਟਿਕਟਿਕਾ ਚੱਲਦਾ ਰਹੇਗਾ। ਜੇ ਕਦੋਂ ਤੱਕ ਚੱਲਦਾ, ਕਦੋਂ ਨਿਬੜਦਾ, ਉਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਪਰ ਐਟ ਦੀ ਐਂਡ ਬਹੁਤ ਸਾਰੇ ਮਸਲੇ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਉੱਤੇ ਇਮੀਡੀਏਟਲੀ ਕਹਿ ਲਓ ਕਿ ਪ੍ਰਵਾਨਗੀ ਜ਼ਰੂਰੀ ਵੀ ਹੋ ਜਾਂਦੀ ਹੈ, ਜਾਂ ਇਹ ਕਹਿ ਲਓ ਕਿ ਕੁਝ ਐਸੇ ਮਸਲੇ ਵੀ ਹੋ ਜਾਂਦੇ ਜਿਹੜੇ ਪਬਲਿਕ ਨਾਲ ਡਾਇਰੈਕਟਲੀ ਜੁੜੇ ਹੁੰਦੇ ਆ। ਤਾਂ ਉਹਨਾਂ ਮਸਲੇ ਦਾ ਹੱਲ ਜਾਂ ਉਹਨਾਂ ਮਸਲਿਆਂ ਦਾ ਨਿਬੇੜਾ ਹੋਣਾ ਜ਼ਰੂਰੀ ਆ। ਤਾਂ ਵੈਸੇ ਵੀ ਇਹ ਤੁਹਾਨੂੰ ਵੀ ਪਤਾ ਕਿ ਪੋਲੀਟੀਕਲੀ ਐਂਗਲ ਤੋਂ ਦੇਖ ਲਓ ਇਹਨੂੰ, ਬੇਸ਼ੱਕ ਤੁਸੀਂ ਪਾਵਰ ਵਾਲੇ ਐਂਗਲ ਤੋਂ ਦੇਖ ਲਓ, ਜਾਂ ਤੁਸੀਂ ਦੇਖ ਲਓ ਕਿ ਇਸ ਵੇਲੇ ਜਿਹੜਾ ਈਗੋ ਦਾ ਮਸਲਾ ਹੀ ਬਣਿਆ ਹੋਇਆ, ਸੈਲਫ ਰਿਸਪੈਕਟ ਦਾ ਮਸਲਾ ਹੀ ਬਣਿਆ ਹੋਇਆ ਦੋਨਾਂ ਦਾ, ਜਾਂ ਦੋਨੇ ਅਹੁਦੇਦਾਰਾਂ ਦਾ, ਤਾਂ ਉਹ ਵੀ ਚੀਜ਼ ਆ। ਹੁਣ ਸਾਰੀਆਂ ਚੀਜ਼ਾਂ ਦੇ ਵਿੱਚ ਨਿਕਲਦਾ ਕੀ ਆ, ਬੜੀ ਦਿਲਚਸਪੀ ਬਣ ਗਈ ਇਸ ਚੀਜ਼ ਦੇ ਉੱਤੇ, ਜਾਂ ਦੇਖਣਾ ਰਹੇਗਾ ਕਿ ਉਧਰੋਂ ਜਿਹੜਾ ਕਿ ਰਾਜਪਾਲ ਦਾ ਰਿਪਲਾਈ ਕੀ ਆਉਂਦਾ, ਜੋ ਲੀਗਲੀ ਓਪੀਨੀਅਨ ਲੈ ਕੇ ਉਸ ਤੋਂ ਬਾਅਦ ਰਿਪਲਾਈ ਜਿਹੜਾ ਦਿੰਦੇ ਨੇਗੇ, ਤੇ ਇਧਰਲੇ ਪਾਸੇ ਦੇ ਉੱਤੋਂ ਸਰਕਾਰ ਕੀ ਰਿਐਕਟ ਕਰਦੀ ਹੈ, ਇਹ ਚੀਜ਼ ਵੀ ਦੇਖਣ ਵਾਲੀ ਹੋਏਗੀ। ਜੀ।